ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਦੇ ਪ੍ਰਬੰਧ ਹੇਠ ਪੰਜਾਬੀ ਕਾਨਫਰੰਸ ਦਾ ਆਰ ਕੀਤਾ ਗਿਆ, ਜਿੱਥੇ ਜੱਗ ਵਸਦੇ ਪੰਜਾਬੀਆਂ ਭਰਵੀਂ ਰਲਤ ਕੀਤੀ ਤੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬੀ ਬੋਲੀ ਤੇ ਰਹਿਤਲ ਬਾਰੇ ਇਹ ਗੁਮਾਨ ਹਰਗਿਜ਼ ਗਲਤ ਹੈ ਕਿ ਆਉਣ ਵਾਲੇ ਵੇਲੇ ਵਿੱਚ ਇਹਦਾ ਵਜੂਦ ਮੁੱਕ ਜਾਵੇਗਾ। ਪੰਜਾਬੀ ਅੱਜ ਪਹਿਲਾਂ ਤੋਂ ਵੱਧ ਤਰੱਕੀ ਕਰ ਰਹੀ ਹੈ ਤੇ ਸਾਡੀ ਨਵੀਂ ਨਸਲ ਆਪਣੀ ਮਾਂ ਬੋਲੀ ਉੱਤੇ ਮਾਣ ਕਰ ਰਹੀ ਹੈ। ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਦਾ ਜਿਹੜਾ ਮੇਨ ਆਈਡੀਆ ਹੈ ਜਾਂ ਮੇਨ ਮਕਸਦ ਹੈ, ਉਹ ਦੋਨਾਂ ਪੰਜਾਬਾਂ ਦੇ ਸਿੱਖ ਬਰਾਦਰੀ ਨੂੰ ਔਰ ਮੁਸਲਿਮ ਬਰਾਦਰੀ ਨੂੰ ਇੱਕ ਭਾਈਚਾਰੇ ਦੇ ਹਵਾਲੇ ਨਾਲ ਮੁਸਤਹਿਕਮ ਕਰਨਾ ਹੈ, ਭਾਈਚਾਰੇ ਨੂੰ ਅੱਗੇ ਵਧਾਉਣਾ ਹੈ। ਔਰ ਉਹਦੇ ਵਾਸਤੇ ਅਸੀਂ ਭਾਸ਼ਾ ਨੂੰ ਵੀ ਲੈ ਕੇ ਚੱਲ ਰਹੇ ਹਾਂ, ਕਲਚਰ ਨੂੰ ਵੀ ਲੈ ਕੇ ਚੱਲ ਰਹੇ ਹਾਂ, ਔਰ ਹਰ ਉਹ ਐਕਟੀਵਿਟੀ ਜਿਹੜੀ ਦੋਨਾਂ ਪੰਜਾਬਾਂ ਨੂੰ ਇਕੱਠਾ ਕਰ ਸਕਦੀ ਹੈ, ਅਸੀਂ ਉਹਦੇ ਤੇ ਕੰਮ ਕਰਨੇ ਹਾਂ। ਔਰ ਅੱਜ ਦਾ ਇਹ ਜਿਹੜਾ ਸਾਡਾ ਇਕੱਠ ਹੈ, ਇਹ ਵੀ ਉਸੇ ਹੀ ਮਕਸਦ ਨੂੰ ਸਾਹਮਣੇ ਰੱਖ ਕੇ ਕੀਤਾ ਜਾ ਰਿਹਾ ਹੈ। 50 ਸਫ਼ਰਨਾਮੇ ਹੁਣ ਤੱਕ ਕਿਤਾਬੀ ਸੂਰਤ ਚ ਆ ਚੁੱਕੇ ਨੇ, ਜਿਹੜੇ ਦੋਸਤ ਕੈਨੇਡਾ ਤੋਂ, ਅਮਰੀਕਾ ਤੋਂ, ਇੰਡੀਆ ਤੋਂ, ਪਾਕਿਸਤਾਨ ਆਏ, ਇੰਗਲੈਂਡ ਤੋਂ ਵੀ ਕੁਝ ਲੋਕਾਂ ਦੇ ਸਫ਼ਰਨਾਮੇ ਮੌਜੂਦ ਨੇ ਤੇ 50 ਕਿਤਾਬਾਂ ਜਿਹੜੀਆਂ ਨੇ ਉਹ 50 ਦੇ ਨੇੜੇ ਤੇੜੇ ਕਿਤਾਬਾਂ ਛਪੀਆਂ ਨੇ ਤੇ ਇਹ ਵੀ ਸਫ਼ਰਨਾਮੇ ਅਖਬਾਰਾਂ ਤੇ ਰਸਾਲਿਆਂ ਦੇ ਨੇ। ਪਰ ਜ਼ਾਹਿਰ ਅਖਬਾਰਾਂ ਤੇ ਰਸਾਲਿਆਂ ਤੱਕ ਮੇਰੀ ਪਹੁੰਚ ਨਹੀਂ ਸੀ ਤੇ ਨਾ ਹੀ ਮੇਰੀ ਪਹੁੰਚ ਸਾਰੀਆਂ ਕਿਤਾਬਾਂ ਦੀ ਕਰੇ, ਲੇਕਿਨ ਫਿਰ ਵੀ ਮੈਂ 33 ਕਿਤਾਬਾਂ 2008 ਵਿੱਚ ਆਪਣੇ ਥੀਸਿਸ ਚ ਲਿਖੀ। ਹਿੰਦੁਸਤਾਨ ਦੀ ਇੱਕ ਦੀ ਧਰਤੀ, ਜਿਹਨੂੰ ਪੁਰਾਣੇ ਜ਼ਮਾਨੇ ਵਿੱਚ ਪੰਜਾਬ ਦੀ ਹੀ ਧਰਤੀ ਕਿਹਾ ਜਾਂਦਾ ਸੀ, ਇਹਦਾ ਫਨ ਦੇ ਨਾਲ ਬੜਾ ਡੂੰਘਾ ਤਾਲੁਕ ਹੈ। ਉਹਦੀ ਵਜ੍ਹਾ ਹੈ ਕਿ ਜਿਤਨੀ ਇੱਥੇ ਕੁਦਰਤ ਨੇ ਨਿਮਤਾਂ ਦਿੱਤੀਆਂ ਹੋਈਆਂ ਨੇ, ਨਿਮਤਾਂ ਦਾਨ ਕੀਤੀਆਂ ਹੋਈਆਂ, ਸਾਡੇ ਕੋਲ ਜ਼ਰਖੇਜ਼ ਜ਼ਮੀਨਾਂ, ਪਾਣੀਆਂ ਦੀ ਔਕਾਤ ਔਰ ਹਰੇ ਹਰੇ ਮੌਸਮ, ਉਹਦੇ ਨਾਲ ਫਾਇਦਾ ਹੁੰਦਾ ਹੈ ਕਿ ਲੋਕ ਜਿਹੜੇ ਨੇ ਇੱਕ ਨੂੰ ਖੁਸ਼ਹਾਲੀ ਮਿਲਦੀ ਹੈ, ਖਾਣ ਪੀਣ ਤੇ ਖੁੱਲ੍ਹਾ ਹੁੰਦਾ ਸੀ। ਇਸ ਵਜ੍ਹਾ ਤੋਂ ਪੰਜਾਬ ਦੇ ਲੋਕ ਖਾਸ ਤੌਰ ਤੇ ਇਲਮ ਔਰ ਫਨ ਦੇ ਨਾਲ ਕਦੀਮ ਜ਼ਮਾਨੇ ਤੋਂ ਜੁੜੇ ਹੋਏ। ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਪ੍ਰੇਰਨਾ ਤੇ ਤਹਿਤ ਬਹੁਤ ਸਾਰੇ ਖਾਸ ਤੌਰ ਤੇ 40 ਜਿਹੜੇ ਉਹਨਾਂ ਦੇ ਨਜ਼ਦੀਕ ਵਾਸਤੇ ਸਨ, ਉਹ ਤਿਆਰ ਹੋਏ ਔਰ ਮਾਤਾ ਦੀ ਉਹਨਾਂ ਦੀ ਅਗਵਾਈ ਕਰਦਿਆਂ ਹੋਇਆਂ ਉਹਨਾਂ ਨੂੰ ਗੁਰੂ ਸਾਹਿਬ ਦੇ ਕੋਲ ਦੁਬਾਰਾ ਲੈ ਕੇ ਗਏ। ਮੁਖਤਸਰ ਕਰਦੇ ਹਾਂ ਇਹਨਾਂ ਦਾ ਹੋਰ ਬਹੁਤ ਸਾਰਾ ਇਤਿਹਾਸ ਬਾਕੀ ਹੈ। ਇਹ ਕਿਉਂ ਨਾ ਅਸੀਂ ਜਿਹੜਾ ਹੈ ਕਿ ਜਿਨ੍ਹਾਂ ਨੇ ਸਾਹਿਤਕ ਤੌਰ ਦੇ ਉੱਤੇ ਕੁਝ ਆਪਣੀ ਇਸ ਦੁਨੀਆ ਲਈ ਦੇ ਦਿੱਤੀ ਹੈ, ਭਾਵੇਂ ਉਹ ਲਹਿੰਦੇ ਪੰਜਾਬ ਤੋਂ ਹੋਵੇ, ਭਾਵੇਂ ਪੰਜਾਬ ਤੋਂ ਹੋਵੇ, ਜਿਨ੍ਹਾਂ ਨੇ ਇਸ ਗੁਰਮੁਖੀ, ਸ਼ਾਹਮੁਖੀ ਔਰ ਇਸ ਭਾਸ਼ਾਵਾਂ ਦੇ ਵਿੱਚ ਕੋਈ ਵਰਕਿੰਗ ਕਰਕੇ ਕੋਈ ਜਿਹੜੀ ਆਪਾਂ ਕਹਿੰਦੇ ਸਾਹਿਤਕ ਦੇਣ ਹੈ ਜਿਨ੍ਹਾਂ ਦੀ, ਉਹਨਾਂ ਦੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇਣਾ ਜਿਹੜਾ ਹੈ ਉਹਦੇ ਮਨ ਵਿੱਚ ਆਇਆ। ਔਰ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਔਰ ਡਾਕਟਰ ਸਾਹਿਬ ਨੇ ਇਸ ਗੱਲ ਦੀ ਬੜੀ ਹੁੰਗਾਰਾ ਭਰਿਆ ਔਰ ਮੈਨੂੰ ਹੌਸਲਾ ਅਫਜ਼ਾਈ ਦਿੱਤੀ ਹੈ। ਕਾਨਫਰੰਸ ਵਿੱਚ ਇਹ ਗੱਲ ਵੀ ਕੀਤੀ ਗਈ ਕਿ ਸਾਨੂੰ ਪੰਜਾਬੀ ਰਾਹੀਂ ਗਿਆਨ ਦੇਣ ਦੇ ਨਾਲ ਇਹਨੂੰ ਰੋਜ਼ਗਾਰ ਦੀ ਬੋਲੀ ਵੀ ਬਣਾਉਣਾ ਚਾਹੀਦਾ ਹੈ, ਤਾਂ ਜੇ ਪੰਜਾਬੀ ਬੋਲੀ ਇਸ਼ਕ ਦੇ ਨਾਲ ਅਜੋਕੇ ਵੇਲੇ ਦੀਆਂ ਲੋੜਾਂ ਵੀ ਪੂਰੀਆਂ ਕਰ ਸਕੇ। ਕਾਨਫਰੰਸ ਜਾਰੀ ਸੋਸ਼ਲ ਇਹਦੀ ਉਹਦਾ ਕਾਰਜ ਆਗਿਆ ਵਾਲਾ ਕਾਨਫਰੰਸ से मैं समझना कि बहुत खूबसूरत मुकाबले पड़े हैं और एक तारीखी हवाला अपनी जुबान को कारोबार रखने जोड़िए, सलाह रखने जोड़िए, वो तो बड़ी पुरबर्स वस्तु है। सो मेरी मुबारकबाद नबीला रहमान को भी और आज के इस आखिरी सेशन की मुबारकबाद Pakistani Punjabi culture remains deeply rooted in folk traditions and oral storytelling. The language continues to be a vessel for expressing collective wisdom and folk tales passed down through generations. From the soul-stirring Sufi poetry of Baba Farid to the spirited Bhangra Gidda performances, Pakistani Punjabi culture thrives on its rich oral heritage, preserving the essence of its traditions. कि महाराजा रंजीत सिंह के दौर ਦੇ ਵਿੱਚ ਜੋ ਉਸ ਕਾਇਦੇ ਦੀ वो सी वो ਇਹ ਵੀ ਕਾਇਦਾ ਜਿਹੜਾ ਕਾਇਦਾ ਨੂਰ ਹੈ ਉਹ ਇਹ ਪਿਆਰ ਪ੍ਰੇਮ ਸਤਿਕਾਰ ਜਿਹੜਾ ਹੈ ਉਹ ਪੈਦਾ ਕਰ ਰਿਹਾ ਹੈ। ਇਹ 21ਵੀਂ ਸਦੀ ਦੇ ਵਿੱਚ ਪੰਜਾਬੀਆਂ ਨੂੰ ਨੇੜੇ ਲੈ ਕੇ ਆ ਰਿਹਾ ਹੈ।
ਸੋ ਉਹਨਾਂ ਨੂੰ ਬੇਨਤੀ ਸੀ ਨਨਕਾਣਾ ਸਾਹਿਬ ਦੀਆਂ ਸੰਗਤਾਂ ਨੂੰ ਕਿ ਐਸਾ ਕੈਂਪ ਬਣਾਇਆ ਜਾਏ ਗੁਰਮੁਖੀ ਦਾ ਹੀ, ਜਿਹਦੇ ਵਿੱਚ ਪਾਕਿਸਤਾਨੀ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਮੌਕਾ ਮਿਲੇ, ਪਾਕਿਸਤਾਨੀ ਸਿੱਖਾਂ ਦਾ ਇਤਿਹਾਸ ਵੀ ਲਿਖਿਆ ਜਾਵੇ, ਔਰ ਇਸ ਦੇ ਨਾਲ ਜਿਹੜੇ ਕਿ ਸਿੱਖ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਇੱਥੇ ਗੁਰੂ ਘਰਾਂ ਨਾਲ ਵਿਰਸੇ ਨਾਲ, ਜਿਵੇਂ ਇਕਬਾਲ ਕੈਸਰ ਜੀ ਇੱਥੇ ਮੌਜੂਦ ਨੇ, ਇਹਨਾਂ ਨੇ ਵਾਕਈ ਇਸ ਵਿਰਸੇ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਕੈਨੇਡਾ ਦੇ ਵਿੱਚ ਅਸੀਂ ਅਲੱਗ-ਅਲੱਗ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹਾਂ। ਹੁਣੇ ਜ਼ਿਕਰ ਹੋਇਆ ਮਿਊਜ਼ਿਕ ਦਾ, ਡਾਕਟਰ ਸਲਿਪ ਨੇ ਦੱਸਿਆ ਸਾਨੂੰ ਮਿਊਜ਼ਿਕ ਬਾਰੇ, ਖੇਡਾਂ ਬਾਰੇ, ਬਾਕੀ ਚੀਜ਼ਾਂ ਜਿਹੜੀਆਂ ਨੇ, ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਬਾਕੀ ਵਾਲੇ ਦਾ ਤੇ ਹੋ ਗਏ ਜਿਹੜੇ ਬਾਕੀ ਮੀਡੀਆ ਹੈਗੇ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਫਿਲਮਾਂ ਦੇ ਥਰੂ ਤਾਂ ਕਿ ਜਿਹੜਾ ਪੰਜਾਬੀ ਦਾ ਸਿਲਸਿਲਾ ਹੈ ਉਹਨੂੰ ਅੱਗੇ ਵਧਾਇਆ ਜਾਵੇ। ਗੁਰੂ ਸਾਹਿਬ ਨੇ ਬਹੁਤ ਦਿੱਤਾ ਸਾਨੂੰ ਸਾਰਿਆਂ ਨੂੰ, ਸਾਰੇ ਧਰਮਾਂ ਤੋਂ, ਸਾਰੇ ਮਜ਼ਹਬਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਮਾਨਵਤਾ ਦੀ ਸੇਵਾ ਕਰਨ ਲਈ ਕਿਹਾ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ ਇੱਥੇ ਸ਼ਾਹਮੁਖੀ ਚੱਲਦੀ ਆ ਕਿ ਆਪਾਂ ਤਕੜੇ ਹੋਵਾਂਗੇ, ਆਪਾਂ ਨੂੰ ਪੰਜਾਬੀ ਨਾਲ ਪਿਆਰ ਹੋਵਾਂਗੇ, ਆਪਾਂ ਤੁਹਾਡੇ ਵਿੱਚ ਪੰਜਾਬੀ ਦਾ ਮੈਸੇਜ ਲੈ ਕੇ ਆਵਾਂਗੇ, ਤੁਹਾਡੇ ਮੈਸੇਜ ਪੰਜਾਬ ਤੱਕ, ਕੈਨੇਡਾ ਤੱਕ, ਆਪਣੇ ਬੱਚਿਆਂ ਤੱਕ ਕਰਾਂਗੇ, ਆਪਾਂ ਪੰਜਾਬੀ ਨੂੰ ਬਹੁਤ ਛੇਤੀ ਇੱਥੇ ਲਾਗੂ ਕਰ ਸਕਦੇ ਹਾਂ। ਵਰਲਡ ਪੰਜਾਬੀ ਕਾਨਫਰੰਸਾਂ ਕਰਕੇ ਹੀ ਅਖਲਾਕ ਦੀ ਜਿਹੜੀ ਕਿਤਾਬ ਹੈਗੀ ਆ, ਉਹ ਨਾਮ ਮੇਰਾ ਉੱਪਰ ਲਿਖ ਲੈਂਦੇ ਹੈਗਾ, ਪਰ ਉਹ ਆਪ ਜੀ ਵਰਗੇ 31 ਵਿਦਵਾਨਾਂ ਵੱਲੋਂ ਤਿਆਰ ਕਰਾਇਆ ਗਿਆ ਸੀਗਾ। ਦੁਨੀਆ ਵਿੱਚ ਅੱਜ ਤੱਕ ਕਦੇ ਅਖਲਾਕ ਪੜਾਇਆ ਨਹੀਂ ਜਾਂਦਾ। ਜਾ ਕੇ ਨਿੱਕੀ ਨਿੱਕੀ ਕਹਾਣੀ ਹੁੰਦੀ ਤੁਹਾਨੂੰ ਦੇਖ ਦੇ ਵਿੱਚ ਅਖਲਾਕ ਹੁੰਦਾ ਹੈਗਾ। ਨਰੋਲ ਅਖਲਾਕ ਹੈ ਕੀ ਆ, ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਪੜਾਇਆ ਗਿਆ ਸੀ। ਉਹ ਹੁਣ ਹੀ ਇਹਨਾਂ ਵਰਲਡ ਪੰਜਾਬੀ ਕਾਨਫਰੰਸਾਂ ਕਰਕੇ ਤਿਆਰ ਹੋਇਆ। ਮਾੜੇ ਕੰਮ ਨਾ ਕਰਨ ਨੂੰ ਅਖਲਾਕ ਨਹੀਂ ਦਿੰਦੇ, ਚੰਗੇ ਕੰਮ ਕਰਨ ਨੂੰ ਅਖਲਾਕ ਦਿੰਦੇ ਆ। ਅਸੀਂ ਮਾਂ ਬੋਲੀ ਪ੍ਰਚਾਰ ਕਮੇਟੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੈਮੀਨਾਰ ਕਰਾਇਆ ਸੀ ਉਹ ਵਾਰਿਸ ਸ਼ਾਹ ਦੇ ਕਰਾਇਆ ਸੀ, ਤੇ ਉਹ ਮੇਰੇ ਬਾਪੂ ਜੀ ਸਨ ਹਰਭਜਨ ਸਿੰਘ ਬੈਂਸ ਜੀ, ਅਮਰੀਕਾ ਚ ਉਹਨਾਂ ਨੂੰ ਬਾਪੂ ਜੀ ਕਹਿੰਦੇ ਸਨ। ਰੱਬ ਉਹਨਾਂ ਨੂੰ ਸਵਰਗਵਾਸੀ, ਤੇ ਉਹਨਾਂ ਦਾ ਇੱਕ ਸ਼ੇਰ ਹੈ, ਉਹਨੂੰ ਦੇਖ ਕੇ ਹਮੇਸ਼ਾ ਉਹ ਮੈਂ ਆਈ ਹਾਂ, ਮੈਨੂੰ ਯਾਦ ਆ ਗਿਆ ਕਿ ਦਰਦ ਦੀ ਦੇਖਿਆ, ਦਰਦ ਦੇ ਰਿਸ਼ਤੇ ਦੀ ਹਰ ਇੱਕ ਦਿਲ ਨਾਲ ਸਾਂਝ ਨਹੀਂ ਹੈ। ਦਰਦ ਦੀ ਦੇਖਿਆ, ਦਰਦ ਦੇ ਰਿਸ਼ਤੇ ਦੀ ਹਰ ਇੱਕ ਦਿਲ ਨਾਲ ਸਾਂਝ ਨਹੀਂ ਹੈ। ਇੱਕ ਨੂੰ ਦਰਦ ਲੁਕਾਉਣਾ ਪੈਂਦਾ, ਇੱਕ ਨੂੰ ਢੂੰਡ ਸੁਣਾਉਣਾ ਪੈਂਦਾ। ਅਜਿਹੀਆਂ ਕਾਨਫਰੰਸਾਂ ਰਾਹੀਂ ਜਿੱਥੇ ਦੁਨੀਆ ਭਰ ਵਿੱਚ ਵਸਦੇ ਸੂਝਵਾਨ ਬੋਲੀ ਤੇ ਰਹਿਤਰ ਨੂੰ ਦਰਪੇਸ਼ ਮਸਲਿਆਂ ਉੱਤੇ ਗੱਲਬਾਤ ਕਰਦੇ ਨੇ, ਉੱਥੇ ਹੀ ਨਵੀਂ ਪੀੜ੍ਹੀ ਦੀ ਰਲਤ ਸਾਬਤ ਕਰਦੀ ਹੈ ਕਿ ਪੰਜਾਬੀ ਹਰ ਵੇਲੇ ਤੇ ਹਰ ਜ਼ਮਾਨੇ ਦੀ ਬੋਲੀ